गल सुप्रीम कोर्ट के फैसले की करिए जी, ममता का लगाया हुआ बैन चक दिता जी, ये मूवी वाला बैन तो नहीं जी। बिल्कुल ममता बनर्जी ने वैसे जे तुसी देखोगे तो बैन ला के ਤਾਂ ਕਿਤੇ ਨਾ ਕਿਤੇ ਇਸ ਫਿਲਮ ਨੂੰ ਨਾ ਥੋੜਾ ਹੋਰ ਪਖਾ ਦਿੱਤਾ ਸੀਗਾ। ਅਦਰਵਾਈਜ਼ ਇਸ ਫਿਲਮ ਦਾ ਜੇ ਤੁਸੀਂ ਸ਼ੁਰੂ ਦੇ ਹਫਤੇ ਦਾ ਬਾਕਸ ਆਫਿਸ ਕਲੈਕਸ਼ਨ ਦੇਖੋਗੇ ਤਾਂ ਮਹਿਜ਼ 7 ਦਿਨਾਂ ਦਾ 80 ਕਰੋੜ ਸੀ, ਜਿਹੜਾ ਕਿ ਬਾਅਦ ਚ ਟੱਪਦਾ ਟੱਪਦਾ ਆਲਮੋਸਟ ਮੈਨੂੰ ਲੱਗਦਾ ਹੁਣ 150 ਕਰੋੜ ਕ੍ਰਾਸ ਕਰ ਗਿਆ जी। ਜਿਵੇਂ ਹੀ ਇਹ ਬੈਨ ਲੱਗਾ। ਅਦਰਵਾਈਜ਼ ਫਿਲਮ ਇੰਨੀ ਕੋਈ ਪਾਏਦਾਰ ਬਣੀ ਨਹੀਂ ਜਾਂ ਕਹਿ ਲਓ ਕਿ ਇੰਨੀ ਦਰਸ਼ਕ ਖਿੱਚਵੀਂ ਨਹੀਂ ਸੀ ਹੈਗੀ ਜਿਹਨੂੰ ਆਪਾਂ ਕਹ ਲਈਏ ਕਿ ਉਹ ਬਲੌਕਬਸਟਰ ਹੋ ਜਾਂਦੀ। ਪਰ ਜਿਵੇਂ ਬੈਨ ਲੱਗਣੇ ਸਟਾਰਟ ਹੋਏ ਫਿਰ ਤੁਹਾਨੂੰ ਪਤਾ ਦੂਸਰੇ ਪਾਸਿਓਂ ਵੀ ਕਿਤੇ ਨਾ ਕਿਤੇ ਇੱਕਾ ਹੋ ਜਾਂਦਾ ਹੈ ਕਿ ਅਜਿਹਾ ਕੀਤਾ ਜਾ ਰਿਹਾ। ਖੈਰ ਦੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਕਿ ਬਈ ਤੁਸੀਂ ਬੈਨ ਕਾਤੋਂ ਲਾਇਆ, ਕਿਉਂਕਿ ਤਮਿਲਨਾਡੂ ਨੂੰ ਵੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਬਈ ਤੁਸੀਂ ਦੱਸੋ ਜਦੋਂ ਪੂਰੇ ਮੁਲਕ ਦੇ ਵਿੱਚ ਫਿਲਮ ਚੱਲ ਰਹੀ ਹੈ ਤੇ ਤੁਹਾਨੂੰ ਕੀ ਤਕਲੀਫ ਹੈਗੀ ਆ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹਜ਼ੂਰ ਅਸੀਂ ਤੇ ਕੁਝ ਵੀ ਨਹੀਂ ਕਿਹਾ, ਫਿਲਮ ਨੂੰ ਇਹਨੂੰ ਕੋਈ ਵੇਖਣ ਹੀ ਨਹੀਂ ਆ ਰਿਹਾ, ਅਸੀਂ ਕੀ ਕਰੀਏ। ਤਾਂ जी ਕਰਕੇ ਉਹ जी ਜਿਹੜੇ ਮਲਟੀਪਲੈਕਸਾਂ ਵਾਲੇ ਆ ਉਹ ਫਿਲਮ ਨੂੰ ਲਾ ਕੇ ਬੈਠੇ, ਅਸੀਂ ਤਾਂ ਕੁਝ ਨਹੀਂ ਕਿਹਾ ਵੀਰੇ, ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਦੂਏ ਪਾਸੇ ਕਿਉਂਕਿ ਇਹਨਾਂ ਨੇ ਆਫੀਸ਼ੀਅਲੀ ਬੈਨ ਕਰ ਦਿੱਤਾ ਸੀਗਾ ਫਿਲਮ ਨੂੰ, ਹੁਣ ਹੁੰਦਾ ਕੀ ਹੈ ਕਿ ਜਦੋਂ ਸੈਂਸਰ ਬੋਰਡ ਨੇ ਫਿਲਮ ਕੋਈ ਰਿਲੀਜ਼ ਕੀਤੀ ਹੋਵੇ, ਕੋਈ ਸੂਬਾ ਆਪਣੇ ਪੱਧਰ ਤੇ ਇਸ ਤਰ੍ਹਾਂ ਫਿਲਮ ਜਿਹੜੀ ਹੈ ਉਹ ਬੈਨ ਕਰਦਾ ਹੈ ਤਾਂ ਫਿਰ ਉਹਦੇ ਤੇ ਕੋਰਟ ਜਿਹੜਾ ਹੈ ਨਾ ਉਹ ਬੜੀ ਬਾਰੀਕੀ ਨਾਲ ਨਜ਼ਰਸਾਨੀ ਕਰਦਾ ਉਸ ਫੈਸਲੇ ਦੀ ਕਿ ਦੇਖੋ जी ਗੱਲ ਇਹ ਆ ਕਿ ਕੀ ਵਾਕਿਆ ਲਾਅ ਐਂਡ ਆਰਡਰ ਇਹਦੇ ਨਾਲ ਟੁੱਟੇਗਾ। ਜਿੱਦਾਂ ਹੁਣ ਮੰਨ ਲਓ ਫਰਜ਼ ਕਰੋ ਆਪਾਂ ਦੇਖਦੇ ਹਾਂ ਕਿ ਉਦੋਂ ਡੇਰੇਦਾਰ ਦੀ ਫਿਲਮ ਦਾ ਰੌਲਾ ਪਿਆ ਸੀਗਾ ਤਾਂ ਕਾਨੂੰਨ ਨੇ ਇੱਕ ਅਲੱਗ ਨਿਗਾਹ ਤੋਂ ਦੇਖਿਆ ਕਿ ਦੋ ਭਾਈਚਾਰਿਆਂ ਦਾ ਟਕਰਾਅ ਨਾ ਹੋਵੇ, ਤਾਂ ਫਿਲਮ ਤੇ ਤੁਹਾਨੂੰ ਪਤਾ ਨਾ ਬੈਨ ਲੱਗਾ ਸੀ ਸ਼ੁਰੂ ਚ। ਅੱਛਾ ਮੁੜ ਕੇ ਉਹ ਵੀ ਫਿਲਮ ਪਹਿਲਾਂ ਕਿੰਨੀ ਹਾਈਪ ਬਣੀ ਸੀ, ਬਾਅਦ ਚ ਉਹਦੀਆਂ ਕਿੰਨੀਆਂ ਫਿਲਮਾਂ ਆਈਆਂ ਗਈਆਂ, ਕਿਸੇ ਨੇ ਪੰਜਾਬ ਚ ਮੈਨੂੰ ਵੀ ਲੱਗਦਾ ਕੋਈ ਬਹੁਤਾ ਵੇਖਿਆ ਵਿਖਾਈਆ ਹੋਏਗਾ। जी ਖੈਰ जी ਇਦਾਂ ਹੀ ਹੁੰਦਾ ਹੈ ਕਿ ਉਹ ਫਿਰ ਬੈਨ ਨੂੰ ਦੇਖਿਆ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਕੀ ਸਿਆਸੀ ਭਾਵਨਾ ਲਾਇਆ ਗਿਆ ਜਾਂ ਵਾਕਿਆ ਲਾਅ ਐਂਡ ਆਰਡਰ ਦਾ ਇਹ ਵਾਕਿਆ ਸਬਜੈਕਟ ਹੈਗਾ ਸੱਚੀਓ। ਤਾਂ ਇਹਨਾਂ ਨੇ ਫਿਰ ਬੰਗਾਲ ਨੂੰ ਇਹ ਗੱਲ ਜਿਹੜੀ ਆ ਉਹ ਕਹੀ ਆ ਕਿ ਦੇਖੋ ਮਸਲਾ ਜਿਹੜਾ ਉਹ ਇਹ ਆ ਕਿ ਬਈ ਇਹ ਜਿਹੜੀ ਤੁਸੀਂ ਦਾ ਕੇਰਲ ਸਟੋਰੀ ਫਿਲਮ ਬੈਨ ਕੀਤੀ ਆ ਇਹ ਸਹੀ ਨਹੀਂ ਹੈ, ਮਤਲਬ ਕਿ ਇਹ ਤੁਹਾਨੂੰ ਕੋਈ ਹੱਕ ਨਹੀਂ ਹੈਗਾ। ਤਾਂ ਜਦੋਂ ਫਿਲਮ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਸ਼ਨ ਕਰ ਦਿੱਤਾ ਹੈ ਤਾਂ ਫਿਰ ਇਹ ਸਾਰਾ ਕੁਝ ਜਿਹੜਾ ਹੈ ਹੋਏਗਾ। ਨਾਲ ਉਹਨਾਂ ਨੇ ਕਿਹਾ ਕਿ ਬਈ ਅਸੀਂ ਵੀ ਫਿਲਮ ਦੇਖਾਂਗੇ। जी ਅਦਾਲਤ ਨੇ जी ਕਿਹਾ ਕਿ ਇਸ ਫਿਲਮ ਦੇ ਵਿੱਚ 32,000 ਔਰਤਾਂ ਦੇ ਇਸਲਾਮ ਕਬੂਲ ਕਰਨ ਵਾਲੇ ਦੋਸ਼ਾਂ ਤੇ ਡਿਸਕਲੇਮਰ ਲਾਇਆ ਜਾਵੇ, ਪਹਿਲੀ ਗੱਲ ਤੇ जी ਪ੍ਰੋਡਿਊਸਰ ਇਹ ਕੰਮ 20 ਮਈ ਸ਼ਾਮ 5 ਵਜੇ ਤੋਂ ਪਹਿਲਾਂ ਕਰੇਗਾ। ਤੇ ਨਾਲ ਉਹ ਬੰਗਾਲ ਨੂੰ ਕਿਹਾ ਕਿ ਤੁਸੀਂ ਜਨਤਾ ਦੀ ਅਸਹਿਣਸ਼ੀਲਤਾ ਨੂੰ ਅਹਿਮੀਅਤ ਦੇ ਕੇ ਜੇਕਰ ਕਾਨੂੰਨ ਦਾ ਇਸ ਤਰ੍ਹਾਂ ਇਸਤੇਮਾਲ ਕਰੋਗੇ ਤਾਂ ਹਰ ਫਿਲਮ ਦਾ ਇਹੀ ਹਾਲ ਹੋਏਗਾ। ਰਾਜ ਦਾ ਕਰਤੱਵ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਕਾਇਮ ਰੱਖੇ। ਮਤਲਬ ਹੁਣ ਇਹਦੇ ਚ ਕੀ ਸਾਰਾਂਸ਼ ਹੈ ਕਿ ਬਈ ਤੁਸੀਂ ਲੋਕਾਂ ਦੀ ਅਸਹਿਣਸ਼ੀਲਤਾ ਨੂੰ ਆਧਾਰ ਬਣਾ ਕੇ ਜੇ ਇਸ ਤਰ੍ਹਾਂ ਹੀ ਆਪਣੇ ਕਾਨੂੰਨ ਦਾ ਇਸਤੇਮਾਲ ਕਰੋਗੇ ਤਾਂ ਹਰੇਕ ਫਿਲਮ ਦਾ ਇਹ ਹਸ਼ਰ ਹੋ ਜਾਏਗਾ, ਕਿਉਂਕਿ जी ਹਰੇਕ ਫਿਲਮ ਕਿਸੇ ਨੂੰ ਕੋਈ ਪਸੰਦ ਕਰਦਾ ਵਰਗ, ਕਿਸੇ ਨੂੰ ਕੋਈ ਨਹੀਂ। ਤਾਂ ਕੋਰਟ ਨੇ ਕਿਹਾ ਕਿ ਜਦੋਂ ਹਰੇਕ ਕੋਲ ਆਪਸ਼ਨ ਹੈ ਕਿ ਉਹ ਨਾ ਫਿਲਮ ਵੇਖੇ ਤਾਂ ਫਿਰ ਦਿੱਕਤ ਕੀ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਫੈਸਲਾ ਉਹ ਦੇ ਦਿੱਤਾ, ਮਤਲਬ ਕਿ ਫਿਲਮ ਦੇ ਹੱਕ ਦੇ ਵਿੱਚ ਤੇ ਬੈਨ ਦੇ ਵਿਰੋਧ ਦੇ ਵਿੱਚ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਬੰਗਾਲ ਦੇ ਵਿੱਚ ਕੀ ਇਹ ਫਿਲਮ ਮੁੜ ਚੱਲਦੀ ਹੈ ਜਾਂ ਨਹੀਂ। ਪਰ ਇੱਕ ਵਾਰੀ ਉਹ ਬੈਨ ਜਿਹੜਾ ਚੁੱਕਿਆ ਗਿਆ। ਬਾਕੀ ਇਹ ਜ਼ਰੂਰ ਇੱਕ ਮੈਂ ਕਹੂੰਗਾ ਕਿ ਇਸ ਸਾਰੇ ਜੇ ਆਪਾਂ ਦੇਖਿਆ ਨਾ ਜਿੰਨਾ ਵੀ ਆਪਾਂ ਇਹ ਪ੍ਰਕਰਨ ਦੇਖਿਆ ਤੇ ਇਹਦੇ ਵਿੱਚ ਇੱਕ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਵਿਕਟਰੀ ਹੈਗੀ ਆ, ਉਹ ਆ ਜਿਹੜੇ ਲੈਫਟਿਸਟ ਜਾਂ ਕੇਰਲ ਦੇ ਪੋਲੀਟੀਸ਼ੀਅਨ ਸੀਗੇ ਜੋ ਸਵਾਲ ਚੁੱਕ ਰਹੇ ਸਨ ਕਿ ਇਹ 31-32 ਵਾਲਾ ਅੰਕੜਾ ਗਲਤ ਹੈ, ਇਹ ਕੇਰਲ ਨੂੰ ਬਦਨਾਮ ਕਰਨ ਦਾ ਯਤਨ ਹੈ। ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਡਿਸਕਲੇਮਰ ਲੱਗ ਗਿਆ। ਦਾ ਮਤਲਬ ਇਹ ਆ ਕਿ ਫੈਕਚੁਅਲੀ ਉਸ ਅੰਕੜੇ ਨੂੰ ਪ੍ਰੋਡਿਊਸਰ ਸਿੱਧ ਨਹੀਂ ਕਰ ਸਕਿਆ। जी